ਇੰਗਲੈਂਡ ਦੇ ਜਿਹੜੇ ਪ੍ਰੈਜ਼ੀਡੈਂਟ ਆ, ਪ੍ਰਾਈਮ ਮਿਨਿਸਟਰ ਆ, ਕੀ ਸਟੈਮਰ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈਗਾ। ਤੇ ਹੁਣ ਇੰਗਲੈਂਡ ਦੀ ਜਿਹੜੀ ਪੋਲਿਟਿਕਸ ਆ, ਇੱਕ ਵਾਰੀ ਫੇਰ ਡਾਮਾਡੋਲ ਜਾਪ ਰਹੀ ਹੈਗੀ ਆ। ਸਟਾਮਰ ਨੇ ਇਹ ਕਿਹਾ ਵੀ ਉਹ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਰਹਿਣਗੇ ਜਦੋਂ ਤੱਕ ਜਿਹੜੀ ਲੇਬਰ ਪਾਰਟੀ ਆ ਉਹ ਨਵੇਂ ਲੀਡਰ ਨੂੰ ਨਹੀਂ ਚੁਣਦੇ। ਤੇ ਹੋ ਸਕਦਾ ਕਹਿੰਦੇ ਵੀ ਐਕਸਪੈਕਟ ਕਰਦੇ ਆ ਵੀ ਸਾਬਕਾ ਮੈਨਚੈਸਟਰ ਦੇ ਮੇਅਰ ਐਂਡੀ ਵਰਨਮ ਉਹ ਜੋ ਉੱਥੇ ਦੇ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਹੋਣ। ਬਰਨਹਮ ਨੇ ਕਨਫਰਮ ਕੀਤਾ ਸੋਸ਼ਲ ਮੀਡੀਆ ਤੇ, ਕਹਿੰਦੇ ਵੀ ਮੈਂ ਆਪਣਾ ਨਾਂ ਇਸ ਪ੍ਰੋਸੈਸ ਦੇ ਵਿੱਚ ਅੱਗੇ ਰੱਖੂੰਗਾ। ਸਾਬਕਾ ਹੈਲਥ ਸੈਕਟਰੀ ਬੈਸ ਸਟੀਟਿੰਗ ਉਹ ਵੀ ਇੱਕ ਮੇਨ ਰਾਈਵਲ ਜਿਹੜਾ ਆ ਗਿਣਿਆ ਜਾ ਰਿਹਾ ਹੈਗਾ ਆ ਇਸ ਟੌਪ ਪੋਜੀਸ਼ਨ ਦੇ ਲਈ। ਬਰਨਮ ਦੀ ਜਿਹੜੀ ਵਿਕਟਰੀ ਆ ਸਪੈਸ਼ਲ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਪਿਛਲੇ ਹਫ਼ਤੇ ਹੋਈ ਆ, ਉਹਦੇ ਕਰਕੇ ਹੀ ਜਿਹੜਾ ਆ ਸਟੈਮਰ ਨੂੰ ਜਿਹੜਾ ਡਿਸੀਜਨ ਲੈਣਾ ਪਿਆ ਤਾਂ ਕਿ ਉਹ ਆਪਣਾ ਅਸਤੀਫਾ ਦੇ ਸਕੇ। ਸੋ ਇੰਗਲੈਂਡ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਸਰਕਾਰ ਆ ਉਹ ਕਾਫੀ ਡਾਮਾਡੋਲ ਆ ਤੇ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਕੀ ਸਟੇਮਰ, ਉਹਨਾਂ ਨੇ ਰਿਜ਼ਾਈਨ ਦੇ ਦਿੱਤਾ ਹੈ। ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਅਨਾਉਂਸ ਕੀਤਾ ਸੀ, ਕਹਿੰਦੇ ਵੀ ਸੋਮਵਾਰ ਸਵੇਰ ਤੱਕ ਇੰਗਲੈਂਡ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਰਿਜ਼ਾਈਨ ਦੇਣ ਜਾ ਰਹੇ ਹੈਗੇ ਆ। ਇੰਗਲੈਂਡ ਦੀ ਜਿਹੜੀ ਅਗਲੀ ਇਲੈਕਸ਼ਨ ਹੋਣੀ ਹੈਗੀ ਆ ਉਹ 2029 ਦੇ ਵਿੱਚ ਹੋਣੀ ਹੈਗੀ ਆ ਤੇ ਉਹਦੇ ਵਿੱਚ ਹਜੇ ਕਾਫੀ ਲੰਮਾ ਸਮਾਂ ਆ। ਸਟੈਮਰ 6ਵੇਂ ਪ੍ਰਾਈਮ ਮਿਨਿਸਟਰ ਆ ਇਸ ਦਹਾਕੇ ਦੇ ਵਿੱਚ ਜੋ ਇੰਨੇ ਸ਼ਾਰਟ ਟਰਮ ਜਿਹੜੇ ਉਹ ਪ੍ਰਾਈਮ ਮਿਨਿਸਟਰ ਰਹੇ ਹੈਗੇ। ਜੀ, ਬਿਲਕੁਲ। ਸੋ ਇਹ ਤਾਂ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਹਾਲਾਤ ਉੱਥੇ ਇੱਦਾਂ ਦੇ ਡਾਵਾਡੋਲ ਹੋਏ ਆ। ਲੇਬਰ ਪਾਰਟੀ ਦਾ ਇਹ ਲੀਡਰ ਰਿਹਾ ਆ ਕੇਅਰ ਸਟਾਰਮਰ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇਨਫੈਕਟ ਹਰਜੋਤ ਸਿੰਘ 7 ਸਾਲਾਂ 'ਚ 6ਵਾਂ ਇਹਨਾਂ ਦਾ ਆ ਦਹਾਕੇ ਤੋਂ ਵੀ। ਜੇ ਥੋੜਾ ਟਾਈਮ ਨੂੰ ਹੋਰ ਕਰੰਚ ਕਰੀਏ ਤਾਂ ਇੰਨੇ ਜ਼ਿਆਦਾ ਜਿਹੜੇ ਪ੍ਰਧਾਨ ਮੰਤਰੀ ਆ ਇਹਨਾਂ ਨੂੰ ਇੰਗਲੈਂਡ ਨੂੰ ਮਿਲ ਚੁੱਕੇ ਆ। ਲਿਜ਼ ਟਰੱਸ, ਬੋਰਨ ਜੌਨਸਨ, ਹੋਰ ਆਏ ਗਏ ਆ, ਰਿਸ਼ੀ ਸੁਨਾਕ, ਕਿੰਨੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਥੋੜੇ ਸਮੇਂ ਦੇ ਵਿੱਚ ਉੱਥੇ ਬਦਲਦੇ ਰਹੇ ਆ। ਐਂਡੀ ਬਰਨਹੈਮ ਟ੍ਰੇਨ ਤੋਂ ਗਏ ਆ, ਉਸ ਤੋਂ ਬਾਅਦ ਦੇ ਵਿੱਚ ਉਹਨੇ ਹਰਜੋਤ ਸਿੰਘ ਜੀ ਕੈਬ ਦੇ ਉੱਤੇ ਗਿਆ ਆ। ਉੱਥੋਂ ਦੇ ਨਿਊਜ਼ ਚੈਨਲ ਕੱਲੇ ਉੱਥੇ ਹੈਲੀਕਾਪਟਰ ਉਹਦੇ ਉੱਤੇ ਜਿਹੜੇ ਉਹ ਲਾਏ ਹੋਏ ਸੀਗੇ ਵੀ ਕੱਲੀ ਮੂਵਮੈਂਟ ਜਿਹੜੀ ਉਸਦੀ ਨੋਟ ਕੀਤੀ ਜਾ ਰਹੀ ਸੀਗੀ। ਸੋ ਇਹ ਇਨਫੈਕਟ ਜਿਹੜਾ ਟਰੰਪ ਹੋਣ ਵਾਲੀ ਗੱਲ ਨੂੰ ਲੈ ਕੇ ਇਹ ਵੀ ਜਿਹੜੀ ਚਰਚਾ ਚੱਲੀ ਆ ਵੀ ਦੁਨੀਆ ਤੋਂ ਪਹਿਲਾਂ ਟਰੰਪ ਹੋਣਾ ਨੇ, ਇਸ ਤੋਂ ਪਹਿਲਾਂ ਦੁਨੀਆ ਨੂੰ ਟਰੰਪ ਹੋਣਾ ਨੇ ਪਹਿਲਾਂ ਹੀ ਜਿਹੜਾ ਉਹ ਦੱਸ ਦਿੱਤਾ ਸੀਗਾ। ਸੋ ਇੰਟਰਨਲੀ ਇਹਨਾਂ ਦੇ ਉਲਟ ਕਾਫੀ ਜ਼ਿਆਦਾ ਵਿਰੋਧਤਾ ਜਿਹੜੀ ਉਹ ਬਣ ਚੁੱਕੀ ਸੀਗੀ ਤੇ ਹੁਣ ਇਹ ਦੇਖਦੇ ਆ ਵੀ ਕਿਵੇਂ ਹੋਊਗਾ। ਇੱਕ ਹੋਰ ਚੈਲੰਜਰ ਹੋ ਸਕਦੇ ਆ ਬਰਨਹੈਮ ਦੇ ਨਾਲ ਵੈਸ ਸਟਰੀਟਿੰਗ। ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਜਿਹੜਾ ਉਹ ਸੋਚਿਆ ਜਾ ਰਿਹਾ ਸੀਗਾ, ਪਰ ਉਹਨਾਂ ਨੇ ਖੁਦ ਬਰਨਹੈਮ ਨੂੰ ਸਮਰਥਨ ਦੇ ਕੇ ਆਪਣੇ ਆਪ ਨੂੰ ਇਸ ਦੌੜ ਚੋਂ ਬਾਹਰ ਕੱਢ ਲਿਆ ਹੈਗਾ ਆ। ਸੋ 2 ਸਾਲਾਂ ਦੇ ਵਿੱਚ ਲੈਂਡਸਲਾਈਡ ਵਿਕਟਰੀ ਹੋਈ ਸੀ ਇਹਨਾਂ ਦੀ, ਲੇਬਰ ਪਾਰਟੀ ਦੀ, ਇਸ ਇਲੈਕਸ਼ਨ ਦੇ ਵਿੱਚ। ਪਿਛਲੀਆਂ ਜਿਹੜੀਆਂ ਜਨਰਲ ਇਲੈਕਸ਼ਨ 'ਚ ਤਾਂ ਬਿਗੇਸਟ ਮੈਜੋਰਟੀ ਸੀਗੀ ਪਾਰਲੀਮੈਂਟ 'ਚ, ਤੇ ਤਾਂ ਵੀ ਜਿਹੜੀ ਆ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ। ਫੋਰਨ ਵਾਰ ਦੇ ਵਿੱਚ, ਟਰੰਪ ਹੁਣਾਂ ਦੀ ਵਾਰ ਦੇ ਵਿੱਚ ਇਹਨਾਂ ਨੇ ਸਾਥ ਨਹੀਂ ਦਿੱਤਾ ਸੀਗਾ ਤੇ ਪੈਂਡੈਮਿਕ ਰਿਸਪੌਂਸ ਨੂੰ ਲੈ ਕੇ ਇਕਨੋਮੀ ਜੋ ਹਾਲਾਤ ਜਿਹੜੇ ਉਹ ਬਣੇ ਪਏ ਆ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਅਸਰ ਆ ਉਹ ਇੱਥੇ ਦੇਖਣ ਨੂੰ ਜਿਹੜਾ ਉਹ ਮਿਲਿਆ ਹੈਗਾ ਆ। ਸੋ ਜਿਹੜਾ ਐਂਡੀ ਬਰਨਹੈਮ ਆ ਉਸ ਨੂੰ ਹੁਣ ਤੋਂ ਕੁਝ ਘੰਟੇ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਦੇ ਉੱਤੇ ਸਹੁੰ ਜਿਹੜੀ ਆ ਉਹ ਚੁਕਾ ਦਿੱਤੀ ਗਈ ਹੈਗੀ ਆ। ਸੋ ਇਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਫਰੰਟ ਰਨਰ ਇਸ ਤਰੀਕੇ ਦੇ ਨਾਲ ਹੈਗੇ ਆ। ਸੋ ਅੱਗੇ ਦੇਖੋ ਕਿਵੇਂ ਜਿਹੜਾ ਉਹ ਬਣਦਾ ਆ। ਕੰਜ਼ਰਵੇਟਿਵ ਪਾਰਟੀ ਆ ਉੱਥੋਂ ਦੀ, ਜਿਹੜੀ ਉਹਨਾਂ ਨੇ ਸਟਾਰਮਰ ਦੀ ਆਲੋਚਨਾ ਜਿਹੜੀ ਉਹ ਕੀਤੀ ਹੈ, ਕਹਿੰਦੇ ਵੀ ਇਹ ਟੈਰੀਬਲ ਪ੍ਰਾਈਮ ਮਿਨਿਸਟਰ ਸੀਗੇ ਤੇ ਉਹਨਾਂ ਨੇ ਕਿਹਾ ਵੀ ਜਲਦੀ ਤੋਂ ਜਲਦੀ ਜਿਹੜਾ ਨਵਾਂ ਪ੍ਰਧਾਨ ਮੰਤਰੀ ਆ ਉਹ ਉੱਥੇ ਲਾਇਆ ਜਿਹੜਾ ਹੋ ਜਾਵੇ। ਸੋ 10 ਡਾਊਨਿੰਗ ਸਟਰੀਟ ਦੇ ਬਾਹਰ ਖੜ ਕੇ ਅੱਜ ਜਿਹੜਾ 6ਵਾਂ ਪ੍ਰਾਈਮ ਮਿਨਿਸਟਰ ਜਿਹਨੇ ਰਿਜ਼ਾਈਨ ਕੀਤਾ ਆ ਇੱਥੋਂ ਪਿਛਲੇ 7 ਸਾਲਾਂ 'ਚ, ਉਸਨੇ ਅਸਤੀਫੇ ਦਾ ਜਿਹੜਾ ਉਹ ਐਲਾਨ ਕਰ ਦਿੱਤਾ ਸੀਗਾ। ਉਸ ਦੀ ਮੈਂਬਰ ਗਵਰਨਮੈਂਟ ਦੇ ਜਿਹੜੇ ਮੈਂਬਰਸ ਆ ਉਹ ਵੀ ਉਸ ਦੇ ਨਾਲ ਸਾਈਡ ਤੇ ਖੜੇ ਸੀਗੇ ਜਦ ਇਹ ਆਪਣੀ ਅਸਤੀਫੇ ਵਾਲਾ ਬਿਆਨ ਆ ਉਹ ਦੇ ਰਿਹਾ ਸੀਗਾ। ਬੀਤੇ ਦਿਨਾਂ ਦੇ ਵਿੱਚ ਹੋਈਆਂ ਉੱਥੋਂ ਦੀਆਂ ਲੋਕਲ ਚੋਣਾਂ 'ਚ ਲੇਬਰ ਪਾਰਟੀ ਜਿਹੜੀ ਉਹ ਪਿੱਛੇ
ਰਹਿ ਗਈ ਸੀਗੀ। ਪਰ ਜੁਲਾਈ 2024 ਦੇ ਵਿੱਚ 650 ਸੀਟਾਂ 'ਚੋਂ ਹਰਜੋਤ ਸਿੰਘ ਜੀ ਇਹਨਾਂ ਦੀ ਪਾਰਟੀ 403 ਸੀਟਾਂ ਲੈ ਕੇ ਜਿਹੜੀ ਉਹ ਗਈ ਸੀ, ਜਿਸ ਨੂੰ ਕਿ ਉੱਥੇ ਲੈਂਡਸਲਾਈਡ ਵਿਕਟਰੀ ਦੇ ਤੌਰ ਦੇ ਉੱਤੇ ਦੇਖਿਆ ਜਿਹੜਾ ਉਹ ਹੋ ਜਾਂਦਾ ਆ। ਪਰ ਇਹ ਆ ਵੀ ਹੁਣ ਇੰਟਰਨਲ ਰਿਫਟ ਤੇ ਇਕੋਨਮੀ ਦੇ ਹਾਲ ਮਾੜੇ ਚੱਲਦੇ ਹੋਏ ਤੇ ਜਿਹੜਾ ਇਹਨਾਂ ਦੇ ਦੁਆਰਾ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਨੂੰ ਜਿਹੜਾ ਐਂਬੈਸਡਰ ਲਾਇਆ ਸੀਗਾ, ਜਿਹਦਾ ਨਾਂ ਐਪਸਟੀਨ ਫਾਈਲ ਦੇ ਵਿੱਚ ਆਇਆ ਸੀ, ਉਹਦੇ ਕਰਕੇ ਵੀ ਅਸਤੀਫੇ ਦੀਆਂ ਮੰਗਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਸੀਗੀਆਂ। ਪਰ ਇੰਗਲੈਂਡ ਦੇ ਵਿੱਚ ਇੱਕ ਵਾਰੀ ਫੇਰ ਨਵਾਂ ਰਾਸ਼ਟਰਪਤੀ ਜਿਹੜਾ ਉਹ ਆਉਣ ਜਾ ਰਿਹਾ ਆ। ਨਾਈਜਲ ਫਰਾਜ ਜਿਹੜਾ ਕਿ ਹਾਰਡ ਰਾਈਟ ਪਾਰਟੀ ਲੀਡਰ ਆ ਉੱਥੇ ਦਾ, ਰਿਫਾਰਮ ਪਾਰਟੀ ਦਾ, ਉਹਨੇ ਜਨਰਲ ਇਲੈਕਸ਼ਨ ਦੀ ਮੰਗ ਜਿਹੜੀ ਕੀਤੀ ਆ। ਉਹਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਯੂਕੇ ਦੇ ਵਿੱਚ ਜਨਰਲ ਇਲੈਕਸ਼ਨ ਜਿਹੜੀਆਂ ਉਹ ਦੁਬਾਰਾ ਕਰਵਾਉਣੀਆਂ, ਜਲਦੀ ਕਰਵਾਉਣੀਆਂ ਚਾਹੀਦੀਆਂ ਨੇ। ਜੀ ਬਿਲਕੁਲ। ਸੋ ਇਨਵੈਸਟਰ ਜਿਹੜੇ ਆ ਉਹ ਬ੍ਰਿਟਿਸ਼ ਦੀ ਇਕੋਨਮੀ ਨੂੰ ਲੈ ਕੇ ਕਾਫੀ ਚਿੰਤਤ ਹੈਗੇ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਹੁਣ ਪ੍ਰਾਈਮ ਮਿਨਿਸਟਰ ਚੇਂਜ ਹੋਏ ਆ, ਹੋਪਫੁਲੀ ਇਹਦੇ ਨਾਲ ਕੁਛ ਜਿਹੜੀ ਸਟੇਬਿਲਿਟੀ ਆਊਗੀ। ਡਾਲਰ ਦੇ ਅਗੇਂਸਟ ਜਿਹੜਾ ਪੌਂਡ ਆ ਉਹ ਥੋੜਾ ਰਿਕਵਰ ਵੀ ਹੋਇਆ ਹੈਗਾ ਆ। ਸੋ ਜੋ ਪੋਸਟ ਬ੍ਰੈਕਸਿਟ ਬ੍ਰਿਟੇਨ ਆ, ਉਸ ਦੇ ਦੌਰਾਨ 6 ਪ੍ਰਾਈਮ ਮਿਨਿਸਟਰ ਜਿਹੜੇ ਆ ਯੂਕੇ ਦੇ ਚੇਂਜ ਹੋ ਚੁੱਕੇ ਆ, ਜਿਨ੍ਹਾਂ ਦੇ ਵਿੱਚੋਂ ਡੇਵਿਡ ਕੈਮਰੌਨ, ਥਰੀਸਾ ਮੇ, ਬੋਰਿਸ ਜੌਨਸਨ, ਲਿਜ਼ ਟਰਸ, ਰਿਸ਼ੀ ਸੁਨਾਕ ਤੇ ਕੀਅਰ ਸਟੈਮਰ। ਸੋ 6 ਜਾਣੇ ਜਿਹੜੇ ਆ ਇਹ 2016 ਦੇ ਵਿੱਚ ਬ੍ਰੈਕਸਿਟ ਤੋਂ ਐਗਜ਼ਿਟ ਕਰਨਾ ਸੀ, ਉਹ ਤੋਂ ਬਾਅਦ ਜਿਹੜੇ ਪ੍ਰਾਈਮ ਮਿਨਿਸਟਰ ਆ ਯੂਕੇ ਦੇ ਚੇਂਜ ਹੋ ਚੁੱਕੇ ਹੈਗੇ ਆ। ਜੀ।